ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਦੇ ਬਾਅਦ ਵੱਧਦੇ ਜਾਈਏ, ਪੈਂਟਾਗਨ ਪਲਾਨ ਕਰ ਰਿਹਾ ਹੈ ਵੀ ਉਹਨਾਂ ਦੇ ਜਿਹੜੇ ਮਿਲਟਰੀ ਦੇ ਲਾਇਰਸ ਆ ਉਹਨਾਂ ਨੂੰ ਹੁਣ ਇਮੀਗ੍ਰੇਸ਼ਨ ਜੱਜ ਦੇ ਤੌਰ ਦੇ ਉੱਤੇ ਵਰਤਿਆ ਜਾ ਸਕਦਾ ਹੈਗਾ ਆ। ਸੋ ਇਹ ਹੁਣ ਜਿਹੜੇ ਐਲਾਨ ਆ ਡਿਪਾਰਟਮੈਂਟ ਆਫ ਡਿਫੈਂਸ ਦੇ ਜਿਹੜੇ ਸਕੱਤਰ ਪੀਟ ਹੈਗਸਥ ਆ ਉਹਨਾਂ ਦੇ ਦੁਆਰਾ ਇਸ ਨੂੰ ਇਸ਼ਾਰਾ ਜਿਹੜਾ ਉਹ ਕੀਤਾ ਗਿਆ ਹੈਗਾ ਆ। ਜਿਨ੍ਹਾਂ ਨੂੰ ਜੱਜ ਐਡਵੋਕੇਟ ਜਨਰਲਸ ਆਖਿਆ ਜਾਂਦਾ, ਕਹਿੰਦੇ ਵੀ ਸੈਂਕੜੇ ਹੀ ਜਿਹੜੇ ਜੈਗਸ ਜਿਨ੍ਹਾਂ ਨੂੰ ਆਖਿਆ ਜਾਂਦਾ ਤਕਰੀਬਨ 600 ਮਿਲਟਰੀ ਲਾਇਰਸ ਆ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਜੱਜਾਂ ਦੇ ਤੌਰ ਦੇ ਉੱਤੇ ਲਾਇਆ ਜਾਊਗਾ ਤੇ ਕਹਿੰਦੇ ਵੀ ਬੈਕਫਿਲ ਕੀਤਾ ਜਾਊਗਾ ਤਾਂ ਜੋ ਇਮੀਗ੍ਰੇਸ਼ਨ ਦੇ ਕੇਸਾਂ ਦੀ ਸੁਣਵਾਈ ਜਲਦ ਤੋਂ ਜਲਦ ਉਹਨਾਂ ਦੇ ਫੈਸਲੇ ਜਿਹੜੇ ਉਹ ਕੀਤੇ ਜਾ ਸਕਣ। ਕਹਿੰਦੇ ਵੀ ਲਾ ਐਨਫੋਰਸਮੈਂਟ ਦੀਆਂ ਰੇਡਸ ਦੇ ਨਾਲ ਕੋਰਟ ਦੇ ਡਾਕਟ ਕਾਫੀ ਜ਼ਿਆਦਾ ਭਰ ਚੁੱਕੇ ਨੇ, ਲੋਡ ਕੇਸਾਂ ਦਾ ਬਹੁਤ ਜ਼ਿਆਦਾ ਵੱਧ ਚੁੱਕਾ ਆ ਤੇ ਕਹਿੰਦੇ ਵੀ ਇਸ ਨੂੰ ਆਰਜੀ ਤੌਰ ਦੇ ਉੱਤੇ ਸਹਾਇਤਾ ਦੇ ਤੌਰ ਦੇ ਉੱਤੇ ਜਿਹੜੇ ਜੈਗਸ ਆ ਉਹਨਾਂ ਦੀ ਵਰਤੋਂ ਜਿਹੜੀ ਉਹ ਕੀਤੀ ਜਾਵੇਗੀ। ਇਹ ਹੁਣ ਆਰਜੀ ਤੌਰ ਤੇ ਰਹੂਗੀ ਜਾਂ ਪੱਕਿਆਂ ਤੌਰ ਦੇ ਉੱਤੇ ਕਰ ਦਿੱਤੀ ਜਾਊਗੀ, ਇਹ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਅਸਿਸਟੈਂਸ ਦੀ ਮੰਗ ਕੀਤੀ ਸੀ, ਸਹਾਇਤਾ ਦੀ ਮੰਗ ਕੀਤੀ ਸੀ ਵੀ ਸਾਡੇ ਇਮੀਗ੍ਰੇਸ਼ਨ ਜੱਜ ਬਹੁਤ ਘੱਟ ਨੇ। ਸੋ ਇਹ ਹੁਣ ਡਿਪਾਰਟਮੈਂਟ ਆਫ ਡਿਫੈਂਸ ਦੇ ਜਿਹੜੇ ਜੈਗਸ ਆ ਜੱਜ ਐਡਵੋਕੇਟ ਜਨਰਲਸ ਉਹਨਾਂ ਨੂੰ ਜਿਹੜਾ ਉਹ ਇਹਦੇ ਵਿੱਚ ਵਰਤਿਆ ਜਾ ਸਕਦਾ ਆ। ਇਹਨਾਂ ਨੂੰ ਮਿਲਟਰੀ ਲਾਇਰਸ ਵੀ ਆਖਿਆ ਜਿਹੜਾ ਉਹ ਜਾਂਦਾ ਆ ਤੇ ਕਹਿੰਦੇ ਵੀ ਐਕਟਿਵ ਡਿਊਟੀ ਸਰਵਿਸਿਜ਼ ਦੇ ਵਿੱਚ ਅਕ੍ਰੋਸ ਜਿਹੜੇ ਉਹ ਹੁੰਦੇ ਆ, ਨੈਸ਼ਨਲ ਗਾਰਡ ਦੇ ਵਿੱਚ ਵੀ ਆ ਤੇ ਕਈ ਜਿਹੜੇ ਰਿਜ਼ਰਵ ਹੁੰਦੇ ਆ ਉਹਨਾਂ ਨੂੰ ਵੀ ਸਟੈਪ ਇਨ ਜਿਹੜਾ ਉਹ ਕਰਵਾ ਕੇ ਜੱਜਿਸ ਦੇ ਤੌਰ ਦੇ ਉੱਤੇ ਲਾਇਆ ਜਾ ਸਕਦਾ ਆ। ਆਪਾਂ ਨੂੰ ਪਤਾ ਹੈ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿੱਥੇ ਇਮੀਗ੍ਰੇਸ਼ਨ ਦੇ ਕੇਸਿਸ ਜੱਜ ਜ਼ਿਆਦਾ ਪਾਸ ਕਰਦੇ ਸੀ, ਉਹਨਾਂ ਜੱਜਿਸ ਨੂੰ ਇਹਨਾਂ ਨੇ ਲਾਇਆ ਵੀ ਆ। ਕਈਆਂ ਨੂੰ ਕੇਸ ਚੱਲਦੇ ਈਮੇਲਾਂ ਜਿਹੜੀਆਂ ਉਹ ਆਈਆਂ ਤੇ ਉਹਨਾਂ ਦੀ ਛੁੱਟੀ ਜਿਹੜੀ ਉਹ ਕਰ ਦਿੱਤੀ ਗਈ। ਉਹਨਾਂ ਦੀਆਂ ਕਈ ਜੱਜਿਸ ਨੇ ਜਿਹੜੀਆਂ ਇੰਟਰਵਿਊਜ਼ ਵੀ ਕੀਤੀਆਂ ਵੀ ਸਾਡੇ ਨਾਲ ਧੱਕਾ ਹੋਇਆ, ਬਗੈਰ ਕਿਸੇ ਕਾਰਨ ਤੋਂ ਸਾਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾਇਆ ਗਿਆ ਆ। ਤੇ ਹੁਣ ਮਿਲਟਰੀ ਦੇ ਜੱਜ ਜਿਹੜੇ ਆ ਲਾਇਰਸ ਆ ਉਹ ਲਾ ਕੇ ਉਹਨਾਂ ਨੂੰ ਜੱਜ ਦੇ ਤੌਰ ਦੇ ਉੱਤੇ ਤੇ ਇਹ ਸਪਸ਼ਟ ਇੱਕ ਹਿਸਾਬ ਦੇ ਨਾਲ ਲਾਈਨ ਇੱਕ ਹੋਰ ਕਹਿ ਸਕਦੇ ਹਰਜੋਤ ਸਿੰਘ ਜੀ ਵੀ ਇਹ ਖਿੱਚੀ ਜਾ ਰਹੀ ਆ ਵੀ ਜਿਹੜੇ ਕੇਸਿਸ ਦੀ ਜਿਹੜੀ ਸੁਣਵਾਈ ਹੈ ਇੱਕ ਤਾਂ ਜਲਦੀ ਲੈਣ ਦੀ ਇਹਨਾਂ ਦੀ ਕੋਸ਼ਿਸ਼ ਆ ਤੇ ਜਿਹੜੇ ਮਿਲਟਰੀ ਦੇ ਜਿਹੜੇ ਹੁਣ ਜੱਜ ਹੋਣਗੇ ਹੁਣ ਇਹ ਨਹੀਂ ਪਤਾ ਵੀ ਕਿੱਦਾਂ ਦਾ ਫੈਸਲਾ ਜਿਹੜਾ ਆ ਉਹ ਅੱਗੇ ਜਿਹੜੇ ਉਹ ਕਰਨਗੇ। ਇਲੀਗਲ ਇਮੀਗ੍ਰੇਸ਼ਨ ਬਹੁਤ ਵੱਡਾ ਮੁੱਦਾ ਸੀ ਟਰੰਪ ਹੋਣਾ ਦੀ ਇਸ ਕੈਂਪੇਨ ਦੇ ਵਿੱਚ। ਉਸ ਨੂੰ ਲੈ ਕੇ ਉਹਨਾਂ ਨੇ ਜਿਹੜੇ ਸਦਰਨ ਬਾਰਡਰ ਦੇ ਉੱਤੇ ਸਖਤੀ ਬਹੁਤ ਜ਼ਿਆਦਾ ਕੀਤੀ ਹੋਈ ਆ, ਫੜੋ ਫੜਾਈ ਬਹੁਤ ਤੇਜ਼ ਆ, ਖਾਸ ਕਰਕੇ ਜਿਹੜੀਆਂ ਸੈਂਚੁਰੀ ਸਿਟੀਜ਼ ਸੈਂਚੁਰੀ ਸਟੇਟਸ ਦੇ ਉਲਟ ਉਹਨਾਂ ਦੇ ਨਾਲ ਸਿੱਧਾ ਹੀ ਜਿਹੜਾ ਵੈਰ ਆ ਉਹ ਇਸ ਟਾਈਮ ਪ੍ਰਸ਼ਾਸਨ ਦਾ ਚੱਲ ਰਿਹਾ ਆ। ਤੇ ਉਹਦੇ ਮਿਕਸ ਦੇ ਵਿੱਚ ਹੁਣ ਡਿਫੈਂਸ ਦੇ ਜਿਹੜੇ ਜੱਜਿਸ ਆ ਜਾਂ ਕਹਿ ਲਓ ਵੀ ਜਿਹੜੇ ਲਾਇਰਸ ਆ ਉਹਨਾਂ ਨੂੰ ਜੱਜ ਬਣਾ ਕੇ ਉੱਤੇ ਲਾਇਆ ਜਾਣਾ ਆ ਤਾਂ ਉਹਦੇ ਨਾਲ ਕਾਰਵਾਈ ਜਿਹੜੀ ਆ ਹੋਰ ਸਖਤੀ ਵੱਲ ਨੂੰ ਇਸ਼ਾਰਾ ਜਿਹੜੀ ਉਹ ਕਰ ਰਹੀ ਹੈਗੀ ਆ। ਤੇ ਇਹ ਮੰਨਿਆ ਜਾ ਰਿਹਾ ਹਰਜੋਤ ਸਿੰਘ ਜੀ ਇਹ ਜਿਹੜੇ ਟੈਂਪਰੇਰੀ ਇਮੀਗ੍ਰੇਸ਼ਨ ਜੱਜਿਸ ਆ ਇਹਨਾਂ ਨੇ ਮੋਸਟਲੀ ਉਹਨਾਂ ਸਿਟੀਜ਼ ਦੇ ਵਿੱਚ ਲਾਉਣ ਬਾਰੇ ਸੋਚ ਰਹੇ ਆ ਜਿੱਥੇ ਜਿਨ੍ਹਾਂ ਨੂੰ ਸੈਂਚੁਰੀ ਸਿਟੀ ਜਾਂ ਸ਼ਿਕਾਗੋ ਹੋ ਗਿਆ, ਕੈਲੀਫੋਰਨੀਆ ਹੋ ਗਿਆ ਜਾਂ ਇਦਾਂ ਦੀਆਂ ਸਟੇਟਸ ਦੇ ਵਿੱਚ ਜਿਹੜੇ ਉਹ ਲਗਾ ਸਕਦੇ ਨੇ। ਜੀ ਜੀ ਸੋ ਬਿਲਕੁਲ ਪਿਛਲੇ ਕਈ ਦਿਨਾਂ ਤੋਂ ਆਪਾਂ ਤੁਹਾਨੂੰ ਡਿਸਕਸ ਕਰਦੇ ਆਏ ਹਾਂ ਵੀ ਕਿਸ ਤਰ੍ਹਾਂ ਕਈ ਜੱਜਸ ਨੂੰ ਇਮੀਗ੍ਰੇਸ਼ਨ ਜੱਜਸ ਨੂੰ ਫਾਇਰ ਕੀਤਾ ਗਿਆ, ਕਈ ਰਿਜ਼ਾਈਨ ਕਰ ਗਏ ਆ। ਹੁਣ ਮਿਲਟਰੀ ਦੇ ਜਿਹੜੇ ਵਕੀਲ ਆ ਉਹਨਾਂ ਨੂੰ ਐਜ਼ ਏ ਜੱਜ ਅਪਾਇੰਟ ਕੀਤਾ ਜਾਊਗਾ ਜਿਨ੍ਹਾਂ ਦਾ ਇਮੀਗ੍ਰੇਸ਼ਨ ਦਾ ਨੌਲੇਜ ਵੀ ਨਹੀਂ ਹੈਗਾ। ਸੋ ਡਿਫੈਂਸ ਸੈਕਟਰੀ ਪੀਟ ਹੈਗਸਥ ਉਹਨਾਂ ਨੇ 600 ਦੇ ਕਰੀਬ ਮਿਲਟਰੀ ਦੇ ਜਿਹੜੇ ਵਕੀਲ ਆ ਉਹ ਜਸਟਿਸ ਡਿਪਾਰਟਮੈਂਟ ਨੂੰ ਕਿਹਾ ਵੀ ਅਸੀਂ ਭੇਜ ਰਹੇ ਆ ਤੇ ਟੈਂਪਰੇਰੀ ਇਮੀਗ੍ਰੇਸ਼ਨ ਜੱਜਸ ਉਹ ਕੰਮ ਕਰਨਗੇ ਜਿਹੜੇ ਪੋਲੀਟੀਕਲ ਅਸਾਈਲਮ ਦੇ ਕੇਸ ਆ ਤਾਂ ਕਿ ਜਲਦੀ ਤੋਂ ਜਲਦੀ ਉਹ ਨਿਪਟਾਏ ਜਾ ਸਕਣ। 150 ਗਰੁੱਪ ਦੇ ਵਿੱਚ ਉਹ ਭੇਜੇ ਜਾਣਗੇ, ਬੋਥ ਮਿਲਟਰੀ ਤੇ ਸਿਵਲੀਅਨ, ਇਹ ਜਸਟਿਸ ਡਿਪਾਰਟਮੈਂਟ ਨੂੰ ਦੱਸਿਆ ਗਿਆ ਹੈਗਾ। ਸੋ ਕਹਿੰਦੇ ਭਈ ਸਾਡਾ ਮੇਨ ਮਕਸਦ ਕ੍ਰੈਕਡਾਊਨ ਔਨ ਇਲੀਗਲ ਇਮੀਗ੍ਰੇਸ਼ਨ ਆ ਤੇ ਰੈਂਪ ਅਪ ਅਰੈਸਟ ਐਂਡ ਡਿਪੋਰਟੇਸ਼ਨ, ਜਲਦੀ ਤੋਂ ਜਲਦੀ ਲੋਕਾਂ ਨੂੰ ਫੜਿਆ ਜਾਵੇ ਤੇ ਡਿਪੋਰਟ ਕੀਤਾ ਜਾਵੇ। ਇਹਦੇ ਵਿੱਚ ਜੋ ਪੈਟਰੋਲ ਵੀ ਆਲਰੇਡੀ ਯੂਐਸ ਮੈਕਸੀਕੋ ਬਾਰਡਰ ਤੇ ਟਰੂਪਸ ਕਰ ਰਹੇ ਹੈਗੇ ਆ, ਨੈਸ਼ਨਲ ਗਾਰਡ ਉਹਨਾਂ ਨੂੰ ਸਪੋਰਟ ਕਰ ਰਹੇ ਹੈਗੇ ਆ। ਆਲਰੇਡੀ ਆਪਾਂ ਨੂੰ ਪਤਾ ਹੀ ਆ ਵੀ ਜਿਹੜਾ ਬਾਰਡਰ ਹੈਗਾ ਉੱਥੋਂ ਤਾਂ ਹੁਣ ਜ਼ੀਰੋ ਕ੍ਰਾਸਿੰਗ ਹੀ ਆ, ਬਹੁਤ ਘੱਟ ਜਿਹੜੀ ਹੈਗੀ ਆ ਟੋਟਲੀ ਉੱਥੋਂ ਤਾਂ ਜਿਹੜਾ ਬਲੌਕ ਕਰ ਦਿੱਤਾ ਗਿਆ ਹੈਗਾ। 3.5 ਮਿਲੀਅਨ ਕੇਸਿਸ ਪੋਲੀਟੀਕਲ ਅਸਾਈਲਮ ਦੇ ਪੈਂਡਿੰਗ ਆ। ਸੋ ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹ ਇੱਕ ਤਰ੍ਹਾਂ ਦੇ ਨਾਲ ਆਈਡੀਆ ਆ ਵੀ ਅਸੀਂ ਜਲਦੀ ਤੋਂ ਜਲਦੀ ਲੋਕਾਂ ਨੂੰ ਇਹਨਾਂ ਦੇ ਕੇਸ ਸੁਣ ਕੇ ਇਹਨਾਂ ਨੂੰ ਡਿਪੋਰਟ ਕਰੀਏ।
100 ਦੇ ਕਰੀਬ ਇਮੀਗ੍ਰੇਸ਼ਨ ਜੱਜਸ ਉਹ ਫਾਇਰ ਹੋ ਚੁੱਕੇ ਆ ਯੂਐਸ ਦੇ ਵਿੱਚ। ਸੈਨ ਫਰਾਂਸਿਸਕੋ ਕੋਰਟ, ਕੰਕਰਡ ਕੋਰਟ, ਇਹਨਾਂ ਕੋਰਟਾਂ ਜੋ ਪਿਛਲੇ ਹਫ਼ਤੇ ਅਟਾਰਨੀ ਜੇ ਟਰਕੀਆਣਾ ਉਹਨਾਂ ਨੇ ਵੀ ਤੁਹਾਡੇ ਨਾਲ ਗੱਲ ਇਹ ਬਾਤ ਸਾਂਝੀ ਕੀਤੀ ਸੀਗੀ। ਕਈਆਂ ਨੇ ਵਲੰਟੀਅਰਲੀ ਰਿਜ਼ਾਈਨ ਕਰ ਦਿੱਤਾ ਹੈਗਾ ਵੀ ਅਸੀਂ ਨਹੀਂ ਇਹ ਪ੍ਰੈਸ਼ਰ ਲੈਣਾ ਚਾਹੁੰਦੇ ਹੈਗੇ। ਸੋ ਹੁਣ ਰਾਈਟ ਨਾਓ ਸਿਰਫ 600 ਇਮੀਗ੍ਰੇਸ਼ਨ ਜੱਜਸ ਦੇ ਆ। ਇਹ ਜਿਹੜੀ ਯੂਨੀਅਨ ਫਿਗਰਸ ਆ ਇਹ ਸ਼ੋਅ ਕਰ ਰਹੇ ਹੈਗੇ ਆ, ਪਰ ਜਸਟਿਸ ਡਿਪਾਰਟਮੈਂਟ ਦੇ 600 ਹੋਰ ਵਕੀਲ ਭੇਜਣ ਦੇ ਨਾਲ ਜਿਹੜੇ ਕੇਸ ਆ ਉਹ ਕਹਿੰਦੇ ਵੀ ਅਸੀਂ ਜਲਦੀ ਤੋਂ ਜਲਦੀ ਹੋਰ ਨਿਪਟਾਵਾਂਗੇ। ਸੋ ਕਿਸ ਤਰ੍ਹਾਂ ਉਹ ਲਾ ਨੂੰ ਯੂਜ਼ ਕਰਦੇ ਆ ਇਹ ਤਾਂ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੂਗਾ, ਲੋਕਾਂ ਦੇ ਕੇਸ ਕਿਸ ਤਰ੍ਹਾਂ ਡਿਸਾਈਡ ਹੁੰਦੇ ਹੈਗੇ ਆ। ਤੇ ਪੈਂਟਾਗਨ ਨੇ ਇਹ ਕਿਹਾ ਆ ਵੀ ਉਹ ਰਿਜ਼ਰਵ ਆਫੀਸਰਸ ਨੂੰ ਵੀ ਮੋਬਿਲਾਈਜ਼ ਕਰਨ ਜਾ ਰਹੇ ਹੈਗੇ ਆ। ਇਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਫੈਡਰਲ ਪ੍ਰੋਹਿਬਿਸ਼ਨ ਹੈ ਨਹੀਂ ਹੈਗੀ। ਸੋ ਪੈਂਟਾਗਨ ਦੇ ਆਫੀਸ਼ੀਅਲਸ ਨੇ ਡਿਟੇਲ ਤਾਂ ਨਹੀਂ ਦਿੱਤੀ ਹੈਗੀ ਵੀ ਜਿਹੜੇ 600 ਵਕੀਲ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਜੱਜਸ ਲਾਇਆ ਜਾਊਗਾ ਉਹ ਐਕਟਿਵ ਡਿਊਟੀ ਵਾਲੇ ਹੋਣਗੇ ਜਾਂ ਰਿਜ਼ਰਵ ਵਾਲੇ ਹੋਣਗੇ, ਇਹਦੇ ਬਾਰੇ ਹਜੇ ਪਤਾ ਨਹੀਂ ਚੱਲਿਆ। ਪਰ ਉਹਨਾਂ ਨੇ ਕਹਿ ਦਿੱਤਾ ਹੈ ਵੀ ਬਹੁਤ ਜਲਦੀ ਜਿਹੜੇ 600 ਦੇ ਕਰੀਬ ਜਿਹੜੇ ਮਿਲਟਰੀ ਦੇ ਵਕੀਲ ਆ ਉਹ ਅਸੀਂ ਡਿਪਾਰਟਮੈਂਟ ਆਫ ਡਿਫੈਂਸ ਨੂੰ ਦੇਣ ਜਾ ਰਹੇ ਹੈਗੇ ਆ। ਜੀ ਤੇ ਟ੍ਰੇਨਿੰਗ ਜਿਹੜੀ ਆ ਇਹ ਹੁਣ ਪਤਾ ਨਹੀਂ ਕਿੱਦਾਂ ਦੀ ਹੋਊਗੀ। ਇੱਕ ਸਾਬਕਾ ਸੁਪਰਵਾਈਜ਼ਿੰਗ ਜੱਜ ਜੈਨੀਫਰ ਪੇਟਨ ਉਹਨਾਂ ਨੇ ਉਹਨੂੰ ਫਾਇਰ ਕਰ ਦਿੱਤਾ ਗਿਆ ਸੀ ਜੁਲਾਈ ਮਹੀਨੇ ਦੇ ਵਿੱਚ। ਉਹ ਕਹਿੰਦੀ ਵੀ 10-10 ਸਾਲ ਦੀ ਟ੍ਰੇਨਿੰਗ ਹੁੰਦੀ ਸੀ ਲੋਕਾਂ ਦੀ, ਜੱਜਸ ਦੀ, ਫੇਰ ਜਾ ਕੇ ਉਹ ਇਮੀਗ੍ਰੇਸ਼ਨ ਜੱਜ ਲਾਏ ਜਾਂਦੇ ਸੀ। 6 ਮਹੀਨਿਆਂ ਦੇ ਵਿੱਚ ਜਾਂ ਕੁਛ ਦਿਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਟ੍ਰੇਨਿੰਗ ਆ ਕੀ ਹੋ ਸਕਦੀ ਹੈਗੀ ਆ। ਕਹਿੰਦੇ ਭਈ ਇੰਟੈਂਸ਼ਨਲੀ ਜਿਹੜਾ ਇਮੀਗ੍ਰੇਸ਼ਨ ਕੋਰਟਸ ਆ ਉਹਨਾਂ ਨੂੰ ਵੀਕ ਕਰਨ ਦੀ, ਉਹਨਾਂ ਨੂੰ ਕਮਜ਼ੋਰ ਕਰਨ ਦੀ ਜਿਹੜੀ ਕੋਸ਼ਿਸ਼ ਇਹ ਹੋ ਰਹੀ ਹੈਗੀ ਆ। ਜੀ ਹਰਜੋਤ ਸਿੰਘ ਜੀ, ਡੀਸੀ ਦੇ ਵਿੱਚ ਦੱਸਦੇ ਜਾਈਏ ਜਿਹੜਾ ਇਹ ਸਾਰਾ ਕੁਝ ਇਸ ਟਾਈਮ ਵਰਤਾਂਤ ਜਿਹੜਾ ਉਹ ਚੱਲ ਰਿਹਾ ਆ, ਇਹ ਸਮਝਣ ਦੀ ਜਿਹੜੀ ਉਹ ਲੋੜ ਆ। ਪਿਛਲੇ ਹਫਤੇ ਹੀ ਜਿਹੜੇ ਪੀਟ ਹੈਗਸਥ ਆ ਉਹਨਾਂ ਨੇ ਇੱਕ ਹੋਰ ਰਿਕੁਐਸਟ ਜਿਹੜੀ ਜੀਨ ਪੀਰੋ ਯੂਐਸ ਦੀ ਅਟਾਰਨੀ ਲਾਈ ਹੈ, ਇਹਨਾਂ ਨੇ ਡਿਸਟ੍ਰਿਕਟ ਆਫ ਕੋਲੰਬੀਆ ਦੀ ਫੌਕਸ ਨਿਊਜ਼ ਦੇ ਜਿਹੜੇ ਬਹੁਤ ਜ਼ਿਆਦਾ ਇਹਨਾਂ ਨੇ ਆਪਣੇ ਕੈਬਨਿਟ ਦੇ ਵਿੱਚ ਜਿਹੜੇ ਉਹ ਲਾਏ ਆ। ਉਹਨਾਂ ਨੇ 20 ਮਿਲਟਰੀ ਲਾਇਰਸ ਜਿਹੜੇ ਆ ਡੀਸੀ ਦੇ ਲੀਗਲ ਸਿਸਟਮ ਦੇ ਵਿੱਚ ਐਡ ਜਿਹੜੇ ਉਹ ਕਰਾਤੇ ਆ। ਸਟੇਟ ਦੇ ਜਿਹੜੇ ਨੈਸ਼ਨਲ ਗਾਰਡਸ ਆ ਉਹ ਫੈਡਰਲਾਈਜ਼ ਜਿਹੜੇ ਉਹ ਕਰਤੇ ਆ। ਸੋ ਇਸ ਟਾਈਮ ਪੂਰੀ ਜਿਹੜੀ ਤਿਆਰੀ ਆ ਟਰੰਪ ਹੁਣਾਂ ਦੀ ਕਿੱਦਾਂ ਕੰਟਰੋਲ ਕਰਕੇ ਇਸ ਚੀਜ਼ ਦੇ ਵਿੱਚ ਰੱਖਣਾ ਆ, ਆਪਣੇ ਯੈਸਮੈਨ ਆਲੇ ਦੁਆਲੇ ਜਿਹੜੇ ਉਹ ਹਰ ਪਾਸੇ ਜਿਹੜੇ ਉਹ ਲਾ ਕੇ ਤੇ ਸਿਸਟਮ 'ਚ ਆਪਣੇ ਬੰਦੇ ਜਿਹੜੇ ਆ ਉਹ ਉਹਨਾਂ ਨੇ ਹੌਲੀ ਹੌਲੀ ਫਿੱਟ ਜਿਹੜੇ ਉਹ ਲਗਾਤਾਰ ਜਿਹੜੇ ਉਹ ਕਰ ਰਹੇ ਆ। ਸੋ ਉਹ ਜਿਹੜੀ ਚੀਜ਼ ਇਸ ਟਾਈਮ ਨਾਲ ਦੇ ਨਾਲ ਚੱਲ ਰਹੀ ਆ। ਲੀਗਲ ਸਿਸਟਮ ਦੇ ਵਿੱਚ ਵੀ, ਜਸਟਿਸ ਡਿਪਾਰਟਮੈਂਟ ਦੇ ਵਿੱਚ ਵੀ, ਜੱਜਿਸ ਦੇ ਜਿਹੜੀ ਕਾਰਵਾਈਆਂ ਦੇ ਵਿੱਚ ਵੀ ਇਹਨਾਂ ਨੇ ਆਪਣੇ ਬੰਦੇ ਹੁਣ ਬਹੁਤ ਤਰੀਕੇ ਦੇ ਨਾਲ ਜਿਹੜੇ ਉਹ ਵਾਰਡ ਦਿੱਤੇ ਹੈਗੇ ਆ। ਡੀਸੀ ਦੇ ਲੀਗਲ ਸਿਸਟਮ ਦੇ ਵਿੱਚ 20 ਮਿਲਟਰੀ ਲਾਇਰਸ ਉਹ ਜੱਜ ਦੀ ਭੂਮਿਕਾ ਉੱਥੇ ਨਿਭਾਉਣਗੇ ਤੇ ਹੁਣ 600 ਜਿਹੜੇ ਮਿਲਟਰੀ ਦੇ ਲਾਇਰਸ ਆ ਉਹ ਹੁਣ ਇਮੀਗ੍ਰੇਸ਼ਨ ਦੇ ਜੱਜ ਦੀ ਭੂਮਿਕਾ ਜਿਹੜੀ ਉਹ ਨਿਭਾਉਣ ਜਾ ਰਹੇ ਹੈਗੇ ਆ। ਉੱਦਾਂ ਇੱਕ ਵੱਖਰੇ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ, ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਦੇ ਉਲਟ ਜਿਹੜਾ ਉਹਨਾਂ ਨੇ ਏਲੀਅਨ ਐਨੀਮੀਜ਼ ਐਕਟ ਇਨਵੋਕ ਕਰਕੇ ਵੈਨੇਜ਼ੁਏਲੀਅਨਸ ਨੂੰ ਡਿਪੋਰਟ ਕਰਨ ਦੀ ਗੱਲ ਜਿਹੜੀ ਉਹ ਆਖੀ ਸੀ, ਉਹ ਅਪੀਲ ਕੋਰਟ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਇਹ ਜਿਹੜਾ ਐਕਟ ਆ ਉਸ ਨੂੰ ਇਨਵੋਕ ਨਹੀਂ ਕਰ ਸਕਦੇ ਹੈਗੇ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਜਿਹੜੀ ਉਹ ਸਾਹਮਣੇ ਆਈ ਹੈਗੀ ਆ। ਤੇ ਉਧਰ ਜਿਹੜੇ ਜਿੱਦਾਂ ਆਪਾਂ ਮਿਲਟਰੀ ਦੀ ਤੇ ਫੈਡਰਲ ਟਰੂਪਸ ਦੀ ਗੱਲ ਕਰ ਰਹੇ ਸੀ, ਸ਼ਿਕਾਗੋ ਤੋਂ ਬਾਅਦ ਚ, ਨਿਊਯਾਰਕ ਤੋਂ ਬਾਅਦ ਚ, ਨਿਊ ਆਰਲੀਨਸ ਨੂੰ ਵੀ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਇੱਕ ਵਾਰੀ ਫਿਰ ਕੁਝ ਮਿੰਟ ਪਹਿਲਾਂ ਜਿਹੜੀ ਉਹ ਧਮਕੀ ਦਿੱਤੀ ਆ ਵੀ ਭਾਈ ਅਸੀਂ ਤੁਹਾਡੇ ਜਿਹੜੇ ਫੈਡਰਲ ਟਰੂਪਸ ਜਿਹੜੇ ਉਹ ਕਰ ਰਹੇ ਆ। ਸੋ ਇਸ ਟਾਈਮ ਪੂਰੀ ਤਰ੍ਹਾਂ ਡਰਾਉਣ ਧਮਕਾਉਣ ਦੇ ਜਿਹੜੇ ਮੂਡ ਦੇ ਵਿੱਚ ਰਾਸ਼ਟਰਪਤੀ ਟਰੰਪ ਚੱਲ ਰਹੇ ਆ। ਜਿਹੜੀ ਸਿਟੀ ਦੇ ਜਿਹੜੇ ਸਟੇਟ ਦੇ ਕਹਿ ਲਓ ਵੀ ਗਵਰਨਰ ਜਾਂ ਮੇਅਰ ਇਹਨਾਂ ਦੇ ਮੋਹਰੇ ਅੜਦੇ ਨੇ ਜਾਂ ਇਹਨਾਂ ਦੇ ਉਲਟ ਜਿਹੜਾ ਉਹ ਬਿਆਨ ਦਿੰਦੇ ਨੇ, ਉੱਥੇ ਸਿੱਧਾ ਬਸ ਇਹੀ ਕਹਿ ਦਿੰਦੇ ਆ ਵੀ ਆਪਾਂ ਟਰੂਪ ਜਿਹੜੇ ਉਹ ਤੁਹਾਨੂੰ ਉਹ ਤੁਹਾਡੇ ਜਿਹੜੇ ਉੱਤੇ ਉਲਟ ਜਿਹੜੇ ਉਹ ਘੱਲਣ ਜਾ ਰਹੇ ਆ। ਸੋ ਇਹ ਗੱਲ ਕਿੰਨੇ ਕੁ ਚਿਰ ਤੱਕ ਜਿਹੜੀ ਉਹ ਚੱਲਦੀ ਰਹਿ ਸਕੂਗੀ, ਲੋਕ ਕਦੋਂ ਤੱਕ ਜਿਹੜੇ ਇਸ ਨੂੰ ਸਹਿਣਗੇ ਤੇ ਕਹਿਣਗੇ ਵੀ ਨਹੀਂ ਭਾਈ ਹੁਣ ਬਹੁਤ ਹੋ ਗਿਆ। ਸੋ ਉਹ ਵੀ ਜਿਹੜੀ ਉਹ ਵਿਚਾਰਨ ਵਾਲੀ ਗੱਲ ਆਉਂਦੇ ਸਮੇਂ 'ਚ ਰਹੇਗੀ।